ਜ਼ੀਰੋ। ਰਮਨ ਜੀ, ਇੱਕ ਜਿਹੜੀ ਚੀਜ਼ ਪੁੱਛਣਾ ਚਾਹੁੰਦੇ, ਕੱਲ੍ਹ ਜਿੱਦਾਂ ਫੈਡ ਨੇ ਕਿਹਾ ਵੀ ਭਾਈ ਅਸੀਂ ਅਗਲੇ ਸਾਲ ਇੰਟਰਸਟ ਰੇਟ ਘਟਾਉਂਦੇ ਆ, ਜਦੋਂ ਇਦਾਂ ਦੀ ਹੁੰਦੀ ਆ ਕੋਈ ਸਟਾਕ ਮਾਰਕੀਟ ਤਾਂ ਜਾਂਦੀ ਉਹ ਜਾਂਦੀ ਆ, ਉਹ ਸਾਰੀਆਂ ਚੀਜ਼ਾਂ ਦਾ ਅਸਰ ਟਰੱਕਿੰਗ ਤੇ ਵੀ ਨਜ਼ਰ ਆਉਂਦਾ ਆ, ਲੌਂਗ ਟਰਮ ਜਾਂ ਸ਼ਾਰਟ ਟਰਮ? ਦੇਖੋ ਅਗੇਨ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਲੌਂਗ ਟਰਮ ਦੇ ਵਿੱਚ ਅਸਰ ਕਰਦੀਆਂ ਹੈਗੀਆਂ। ਐਂਡ ਐਕਚੁਅਲੀ ਅਨਾਊਂਸਮੈਂਟ ਜਦੋਂ ਹੁੰਦੀ ਆ ਉਦੋਂ ਸਟਾਕ ਮਾਰਕੀਟ ਰਿਐਕਟ ਕਰਦੀ ਆ, ਜਦੋਂ ਐਕਚੁਅਲ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਉਦੋਂ ਫਿਰ ਬਾਕੀ ਇੰਡਸਟਰੀ ਜਿਹੜੀ ਆ ਉਹ ਰਿਐਕਟ ਕਰਦੀ ਆ। ਟਰੱਕਿੰਗ ਇੰਡਸਟਰੀ ਜਿਹੜੀ ਆ ਖਾਸ ਕਰਕੇ ਇਹ ਜੇ ਇੰਟਰਸਟ ਰੇਟ ਘਟਾਉਣ ਦੀ ਗੱਲ ਕੀਤੀ ਜਾਂਦੀ ਆ, ਕਹੀ ਜਾਂਦੀ ਆ, ਤਾਂ ਉਹ ਜਿੰਨੀ ਦੇਰ ਤੱਕ ਇੰਟਰਸਟ ਰੇਟ ਘਟਦਾ ਨਹੀਂ ਉਨੀ ਦੇਰ ਤੱਕ ਘਰਾਂ ਦੀ ਬਾਇੰਗ ਨਹੀਂ ਵੱਧਦੀ, ਉਨੀ ਦੇਰ ਤੱਕ ਲੋਕਾਂ ਦੀ ਬਾਇੰਗ ਇੱਛਾ ਨਹੀਂ ਵੱਧਦੀ। ਜਿੰਨੀ ਦੇਰ ਤੱਕ ਬਾਇੰਗ ਨਹੀਂ ਵੱਧਦੀ ਉਨੀ ਦੇਰ ਤੱਕ ਜਿਹੜਾ ਮਟੀਰੀਅਲ ਨਹੀਂ ਮੂਵ ਹੁੰਦਾ। ਸੋ ਟਰੱਕਿੰਗ ਦੇ ਉੱਤੇ ਅਸਰ ਜਿਹੜਾ ਹੈ ਉਹ ਲੌਂਗ ਟਰਮ ਪੈਂਦਾ ਆ। ਜਦੋਂ ਇਹ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਆ ਉਦੋਂ ਜਿਹੜਾ ਆ ਖਾਸ ਕਰਕੇ ਟਰੱਕਿੰਗ ਦੇ ਉੱਤੇ ਅਸਰ ਪੈਣਾ ਸ਼ੁਰੂ ਹੁੰਦਾ ਆ, ਕਿਉਂਕਿ ਜਸਟ ਇੱਕ ਗੱਲ ਕਹਿ ਦੇਣ ਦੇ ਨਾਲ ਕਿ ਅਗਲੇ ਸਾਲ ਇੰਟਰਸਟ ਰੇਟ ਘਟਾਵਾਂਗੇ, ਅੱਜ ਨਵੇਂ ਘਰ ਬਣਨੇ ਸ਼ੁਰੂ ਨਹੀਂ ਹੋ ਜਾਣੇ ਜਾਂ ਲੋਕਾਂ ਨੇ ਘਰ ਅੱਜ ਬਾਏ ਨਹੀਂ ਕਰਨੇ ਸ਼ੁਰੂ ਕਰਦੇ ਜਿੰਨੀ ਦੇਰ ਤੱਕ ਕੋਈ ਇੰਟਰਸਟ ਰੇਟ ਐਕਚੁਅਲ ਘਟਦਾ ਨਹੀਂ। ਜੀ ਜੀ। ਤੇ ਓਵਰਆਲ ਟਰੱਕਿੰਗ ਇੰਡਸਟਰੀ ਦੇ ਰੇਟਸ ਵਗੈਰਾ ਦੀ ਮਾਰਕੀਟ ਦਾ ਕੀ ਹਾਲ ਆ? ਐਜ਼ ਯੂਜੂਅਲ ਰਾਜਕਰਨ ਜਿਹੜੀ ਇਸ ਵੇਲੇ ਮਾਰਕੀਟ ਹੈਗੀ ਆ ਉਹ ਸੌਫਟ ਹੈਗੀ ਆ। ਸੋਚਿਆ ਸੀਗਾ ਕਿ ਜਿਹੜਾ ਆਪਣਾ ਹੌਲੀਡੇ ਸੀਜ਼ਨ ਹੈਗਾ ਇਹਦੇ ਵਿੱਚ ਕਾਫੀ ਅਸਰ ਪਏਗਾ, ਪਰ ਡੈਫੀਨੇਟਲੀ ਜਿਹੜੀ ਪੈਨਾਮਾ ਕਨਾਲ ਹੈਗੀ ਆ, ਮੈਂ ਅੱਜ ਉਹਦੀ ਨਿਊਜ਼ ਪੜ੍ਹਦਾ ਸੀਗਾ ਕਿ ਜਿੰਨੇ ਵੀ ਵੱਡੇ ਜਹਾਜ਼ ਹੈਗੇ ਆ ਉਹ ਵਾਪਸ ਮੋੜੇ ਜਾ ਰਹੇ ਆ। ਸੋ ਜਿੱਦਾਂ ਕਿ ਆਪਾਂ ਲਾਸਟ ਵੀਕ ਵੀ ਦੱਸਿਆ ਸੀ, ਆਲਮੋਸਟ 9% ਜਿਹੜਾ ਇੰਪੋਰਟ ਹੈਗਾ ਉਹ ਘਟਿਆ ਹੈਗਾ। ਤੇ ਯੂਜੂਅਲ ਵਿੰਟਰ ਸੀਜ਼ਨ ਦੇ ਵਿੱਚ ਜਿਹੜੀ ਸਲੋ ਮੰਦੀ ਆਉਂਦੀ ਆ ਉਹਦੇ ਨਾਲ ਨਾਲ ਜੇ 9% ਫਰੇਟ ਪੋਰਟ ਤੇ ਘਟ ਜਾਂਦਾ ਆ ਤੇ ਡੈਫੀਨੇਟਲੀ ਕਾਫੀ ਵੱਡਾ ਅਸਰ ਪੈਂਦਾ ਹੈ। ਸੋ ਕਈ ਫੈਕਟਰਸ ਜਿਹੜੇ ਆ ਇਨਵੋਲਵ ਹੋ ਜਾਂਦੇ, ਕਈ ਫੈਕਟਰਸ ਜਿਹੜੇ ਆ ਉਹ ਅਸਰ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਇਸ ਕਰਕੇ ਮਾਰਕੀਟ ਜਿਹੜੀ ਐਜ਼ ਯੂਜੂਅਲ ਜਿਹੜੀ ਆ ਸੌਫਟ ਚੱਲ ਰਹੀ। ਪਿਛਲੇ ਸਾਲਾਂ ਦੇ ਵਿੱਚ ਉਹ ਸੁਏਜ਼ ਕਨਾਲ ਦਾ ਰੌਲਾ ਪਿਆ ਸੀਗਾ ਜਦੋਂ ਉਹ ਫਸ ਗਿਆ ਸੀਗਾ ਜਹਾਜ਼ ਉੱਥੇ, ਤੇ ਹੁਣ ਜਿਹੜਾ ਪੈਨਾਮਾ ਕਨਾਲ ਦੇ ਵਿੱਚ ਕੰਜੈਸ਼ਨ ਆ ਉਹ ਜਿਹੜੀ ਹੋ ਰਹੀ ਆ ਕਿਤੇ ਕਿਤੇ। ਹਰਜੋਤ ਜੀ, ਰਮਨ ਜੀ, ਇਹ ਵੀ ਲੱਗਦਾ ਕਿਤੇ ਜਾਣ ਕੇ ਤਾਂ ਨਹੀਂ ਕਰਾ ਲੈਂਦੇ ਵੀ, ਕਿਉਂਕਿ ਹੁਣ ਇਹਨਾਂ ਤੇ ਵੀ ਫਰੇਟ ਲੋਡ ਬਹੁਤ ਥੱਲੇ ਨੂੰ ਗਏ ਆ ਕੰਟੇਨਰ ਦੇ, ਵੀ ਚਲੋ ਕੰਜੈਸ਼ਨ ਦਾ ਰੌਲਾ ਰੌਲਾ ਪਾਉਂਦੇ ਆ ਤੇ ਪ੍ਰਾਈਸ ਫੇਰ ਚੱਕ ਲਾਂਗੇ। ਕਿਆ ਬਿਲਕੁਲ ਰਾਜਨ, ਇਹ ਕਾਫੀ ਚੀਜ਼ਾਂ ਜਿਹੜੀਆਂ ਸੋਚਣ ਵਾਲੀਆਂ ਹੈਗੀਆਂ ਕਿ ਕਦੀ ਮਤਲਬ ਅਸਰ ਜਿਹੜਾ ਏਦਾਂ ਹੁੰਦਾ ਆ, ਕਿਉਂ ਹੁੰਦਾ ਆ। ਤੇ ਆਪਾਂ ਜਿਹੜੀ ਇੱਥੇ ਇੱਕ ਗੱਲ ਕਰਦੀ ਹੈ ਕਿ ਆਪਣਾ ਜਿਹੜਾ ਕਾਰਬ ਦਾ ਰੂਲ ਹੈਗਾ ਜਿਹੜਾ ਲਾਗੂ ਹੋਣ ਜਾ ਰਿਹਾ ਆ, ਉਹ ਚੈਲੰਜ ਕੀਤਾ ਗਿਆ ਸੀਗਾ ਕਿ ਇਹਨੂੰ ਨਹੀਂ ਕਰ ਸਕਦੇ, ਤੇ ਉਹਨੂੰ ਕਿਹਾ ਗਿਆ ਸੀ ਇਸ ਰੂਲ ਦੇ ਵਿੱਚ ਵੀ ਤੁਸੀਂ ਜਿੰਨੀ ਚਿਰ ਤੱਕ EPA ਦੇ ਰੂਲ ਜਿਹੜੇ ਆ ਉਹ ਲਾਗੂ ਤੇ ਤੁਸੀਂ ਕਾਰਬ ਦੇ ਰੂਲ ਮੋਰ ਇਫੈਕਟਿਵਲੀ ਨਹੀਂ ਕਰ ਸਕਦੇ। ਸੋ ਕਾਰਬ ਨੇ ਪਹਿਲਾਂ ਤਾਂ ਮਨਾ ਕਰ ਦਿੱਤਾ ਸੀਗਾ, ਹੁਣ ਲਾਸਟ ਮਿੰਟ ਤੇ ਆਣ ਕੇ ਕਾਰਬ ਨੇ ਕੀ ਕੀਤਾ ਹੈ ਕਿ EPA ਕੋਲ ਵੇਵਰ ਦੀ ਜਿਹੜੀ ਆ ਅਰਜੀ ਦਿੱਤੀ ਆ ਕਿ ਸਾਨੂੰ ਇਸ ਤੁਹਾਡਾ ਜਿਹੜਾ ਉਹਨਾਂ ਦਾ EPA ਦਾ ਜਿਹੜਾ ਫੈਡਰਲ ਲਾਅ ਹੈਗਾ ਉਹ ਚੋਂ ਛੋੜ ਦਿੱਤੀ ਜਾਵੇ ਵੀ ਅਸੀਂ ਮੋਰ ਐਕਸਟੈਂਸਿਵ ਤੇ ਮੋਰ ਜਿਹੜੇ ਸਖਤ ਲਾਅ ਹੈਗੇ ਆ ਕੈਲੀਫੋਰਨੀਆ ਦੇ ਉਹ ਲਾਗੂ ਕਰ ਸਕੀਏ। ਸੋ ਇਹ ਚੀਜ਼ ਜਿਹੜੀ ਆ ਇਹ ਕਾਫੀ ਦੇਰ ਤੋਂ ਵਿੱਚ ਕਸ਼ਮਕਸ਼ ਚੱਲ ਰਹੀ ਸੀ ਇੱਥੇ ਕੀ ਕੀਤਾ ਜਾ ਸਕਦਾ ਕੀ ਨਹੀਂ, ਪਰ ਹੁਣ ਲਾਸਟ ਮਿੰਟ ਤੇ ਆਣ ਕੇ ਕਾਰਬ ਨੇ ਜਿਹੜੀ ਆ ਉਹ ਆਪਣੀ ਉਹਦੇ ਤੇ ਉਹਦੀ ਵੇਵਰ ਮੰਗਿਆ ਹੈਗਾ EPA ਪਰ ਅਜੇ ਮਿਲਿਆ ਨਹੀਂ ਕਿ ਮਿਲ ਗਿਆ? ਨਹੀਂ, ਅਜੇ ਤਾਂ ਉਹਨਾਂ ਨੇ ਮੰਗਿਆ ਹੈਗਾ। ਸੋ ਹਾਲ ਦੀ ਘੜੀ ਜੇ ਦੇਖੀਏ ਤਾਂ ਉਹ 31 ਤਰੀਕ ਲਾਸਟ ਡੇਟ ਹੀ ਆ। ਹਾਂਜੀ, ਅਜੇ ਤੱਕ ਤਾਂ ਲਾਸਟ ਡੇਟ ਹੀ ਆ ਕੈਲੀਫੋਰਨੀਆ ਦੇ ਅਕੋਰਡਿੰਗਲੀ। ਜੇ ਹੁਣ ਮੋਸਟ ਪ੍ਰੋਬੇਬਲੀ ਜਿਹੜਾ EPA ਹੈਗਾ ਆ ਉਹ ਅਲਾਈਨਡ ਕਰਦਾ ਆ ਕਾਰਬ ਦੇ ਨਾਲ, ਕਿਉਂਕਿ EPA ਨੂੰ ਇੱਕ ਜਿਹੜਾ ਕਾਰਬ ਹੈਗਾ ਆ ਉਹ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਆ ਉਹ ਇੱਕ ਲੀਆਂ ਜਾਂ ਇੱਕ ਪੈੜਾਂ ਬਣਾ ਰਿਹਾ ਹੈਗਾ ਜਿਹੜੀਆਂ ਕਿ ਲਈ ARB ਦੇ ਲਈ ਜਿਹੜੀਆਂ ਆ ਉਹ ਇੱਕ ਰਸਤਾ ਬਣਾ ਰਿਹਾ ਕਿ ਬਾਕੀ ਸਟੇਟਸ ਦੇ ਵਿੱਚ ਉਹ ਰੂਲ ਲਿਆਉਣ ਦਾ, ਬਾਕੀ ਸਟੇਟ ਦੇ ਵਿੱਚ ਉਹ ਕੰਮ ਕਰਨ ਦਾ। ਸੋ ਇਸ ਕਰਕੇ ਆਸ ਤਾਂ ਇਹੋ ਹੀ ਮਤਲਬ ਕਿ ਕੀਤੀ ਜਾ ਰਹੀ ਹੈ ਕਿ ਮੋਸਟ ਪ੍ਰੋਬੇਬਲੀ ਵੇਵਰ ਜਿਹੜਾ ਮਿਲ ਜਾਣਾ ਹੈਗਾ। ਪਰ ਹਾਲ ਦੀ ਘੜੀ ਜਿਹੜਾ ਆ ਉਹ ਲਾਸਟ ਮਿੰਟ ਜਿੱਦਾਂ ਨਹੀਂ ਹੁੰਦੀ ਕਿ ਆਪਾਂ ਫੁੱਟਬਾਲ ਦੀ ਗੇਮ 'ਚ ਲਾਸਟ 2 ਮਿੰਟ ਵਾਰਨਿੰਗ ਮਿਲਦੀ, ਬਸ 2 ਮਿੰਟ ਰਹਿ ਗਏ, ਤਾਂ ਹੁਣ ਉਹ 3 ਹਫ਼ਤੇ ਤਾਂ ਰਹਿ ਗਏ ਸਿਰਫ। ਸੋ 3 ਹਫ਼ਤਿਆਂ ਪਹਿਲਾਂ ਜਿਹੜਾ ਵੇਵਰ ਜਿਹੜੀ ਪਹਿਲਾਂ ਗੱਲ ਚੱਲ ਰਹੀ ਸੀ ਵੀ ਚਾਹੀਦਾ ਆ, ਉਦੋਂ ਉਹ ਕਹਿ ਰਹੇ ਸੀ ਨਹੀਂ ਚਾਹੀਦਾ, ਲੇਕਿਨ ਹੁਣ ਲਾਸਟ ਮਿੰਟ ਦੇ ਆਣ ਕੇ ਉਹਨਾਂ ਨੇ ਵੇਵਰ ਜਿਹੜਾ ਆ ਉਹ ਸਬਮਿਟ ਕੀਤਾ। 3 ਹਫ਼ਤੇ ਵੀ ਕਰੇ, 2 ਹਫ਼ਤੇ ਰਹਿ ਗਏ, 14 ਤਰੀਕ ਹੋ ਗਈ, ਅੱਜ ਭੱਜਾ ਜਾਂਦਾ ਆ ਮਹੀਨਾ ਵੀ। ਹਾਂਜੀ, ਤੇ ਬਾਕੀ ਦੂਸਰੀ ਗੱਲ ਕਹਿ ਦਿਆਂ ਮੈਂ ਕਿ ਆਪਣੀ ਜਿਹੜੀ ਨਾਸਾ ਦੀ ਵੈਬਸਾਈਟ ਹੈਗੀ ਆ
ਉਹਦੇ ਤੇ ਜਾ ਕੇ ਇਵੈਂਟਸ ਦੇ ਵਿੱਚ ਆਪਣਾ ਜਿਹੜਾ ਇਵੈਂਟ ਹੈਗਾ ਆ ਕਾਰਡ ਦਾ, ਉਹਦੇ ਤੇ ਜ਼ਰੂਰ ਜਿਹੜਾ ਤੁਸੀਂ ਆਪਣਾ ਸਾਈਨ ਅਪ ਕਰਨਾ ਹੈ, ਕਿਉਂਕਿ ਅਸੀਂ ਜਿਹੜੇ ਇਵੈਂਟਸ ਹੈਗੇ ਆ ਰਹੇ ਹੈਗੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਆ। ਜਿਹੜਾ ਇਵੈਂਟ ਹੈਗਾ 18 ਤਰੀਕ ਨੂੰ ਹੈਗਾ ਆ, 1:30 ਵਜੇ ਤੋਂ ਲੈ ਕੇ 3 ਵਜੇ ਤੱਕ ਆ। ਕਲੀਨ ਟਰੱਕ ਚੈੱਕ ਜਿਹੜੀ ਆ ਉਹਦੇ ਉੱਤੇ ਸਾਰਾ ਵੈਬਨਾਰ ਹੈਗਾ। ਸੋ ਤੁਸੀਂ ਨਾਪਟਾ ਦੀ ਸਾਈਟ ਤੇ ਜਾ ਕੇ ਇਵੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਲਿੱਕ ਕਰ ਸਕਦੇ ਹੋ ਉੱਤੇ ਲਿੰਕ ਤੇ ਆਪ ਰਜਿਸਟਰ ਕਰ ਸਕਦੇ ਆ ਟੂ ਟੇਕ ਪਾਰਟ। ਤੇ ਨਾਲ ਦੇ ਨਾਲ ਹੀ ਜਿਹੜਾ ਨਾਪਟਾ ਦੀ ਜਿਹੜੀ ਵੈਬਸਾਈਟ ਆ ਉੱਤੇ ਜਿਹੜਾ ਰੀਸੋਰਸ ਬਟਨ ਹੈਗਾ, ਜਿਹੜਾ ਕਲੀਨ ਟਰੱਕ ਚੈੱਕ ਜਿਹੜਾ ਹੈਗਾ ਉਹਦਾ ਜਿਹੜਾ ਲਿੰਕ ਹੈਗਾ ਰਜਿਸਟਰ ਕਰਾਉਣ ਦਾ, ਉਹ ਲਿੰਕ ਸਾਡੇ ਰੀਸੋਰਸਿਸ ਦੇ ਵਿੱਚ ਅਸੀਂ ਪਾਇਆ ਹੋਇਆ। ਜੇ ਤੁਸੀਂ ਸੈਲਫ ਚੈੱਕ ਕਰਨਾ ਹੈਗਾ ਤੇ ਉਹ ਤੁਸੀਂ ਉੱਥੇ ਜਾ ਕੇ ਆਪਣਾ ਰੀਸੋਰਸਿਸ ਦੇ ਵਿੱਚ ਜਾ ਕੇ ਤੇ ਜਿਹੜਾ ਪਹਿਲਾ ਹੀ ਟੌਪ ਵਾਲਾ ਹੈਗਾ ਲਿੰਕ, ਉੱਤੇ ਕਲਿੱਕ ਕਰਕੇ ਤੁਸੀਂ ਆਪਣਾ ਟਰੱਕ ਰਜਿਸਟਰ ਕਰ ਸਕਦੇ ਆ। ਜੀ ਜੀ, ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਇੱਕ ਚੀਜ਼ ਹੋਰ ਮੈਂ ਦੱਸ ਦਿਆਂ, ਜੀ ਜ਼ਰੂਰ, ਬਹੁਤ ਕਾਲਸ ਆਉਂਦੀਆਂ ਹੈਗੀਆਂ ਕਿ ਕੌਣ ਇਹਦੇ ਵਿੱਚ, ਅਸੀਂ ਪੁਰਾਣਾ ਟਰੱਕ ਆ, ਸਾਡਾ ਨਵਾਂ ਟਰੱਕ ਆ, ਬਿਲਕੁਲ ਬ੍ਰੈਂਡ ਨਿਊ ਆ, ਅਸੀਂ ਕੈਲੀਫੋਰਨੀਆ 'ਚ ਨੇ। ਹਰੇਕ ਨੂੰ ਜਿਹੜਾ ਵੀ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦਾ ਹੈ ਟਰੱਕਿੰਗ ਦੇ ਵਿੱਚ, ਜਿਹੜਾ ਕੈਲੀਫੋਰਨੀਆ ਦੇ ਵਿੱਚ ਐਂਟਰ ਕਰਨਾ ਚਾਹੁੰਦਾ ਜਾਂ ਕੈਲੀਫੋਰਨੀਆ ਟਰੱਕ ਚਲਾਉਣਾ ਚਾਹੁੰਦਾ, ਹਰੇਕ ਨੂੰ, ਚਾਹੇ ਉਹ ਜਿੱਥੋਂ ਦਾ ਮਰਜ਼ੀ ਆ ਰਜਿਸਟਰ, ਚਾਹੇ ਨਿਊਯਾਰਕ ਦਾ ਆ, ਕੈਨੇਡਾ ਦਾ ਆ, ਟੈਕਸਸ ਦਾ, ਜਿੱਥੇ ਮਰਜ਼ੀ ਆ, ਠੀਕ ਆ, ਉਹ ਟਰੱਕ ਨੂੰ ਇਸ ਡਾਟਾਬੇਸ ਦੇ ਵਿੱਚ ਰਜਿਸਟਰੀ ਕਰਾਉਣੀ ਲਾਜ਼ਮੀ ਹੈ, ਕਰਾਉਣੀ ਹੀ ਪੈਣੀ ਆ। ਯੈਸ, ਠੀਕ ਹੈ ਜੀ। ਸੋ ਆਪਣੇ ਨਾਲ ਕਾਲਰ ਜੁੜ ਰਹੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ।